ओके ओके व्यूअर्स ब्रेक तो बाद ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਅਸੀਂ ਆਪਣੇ ਦਰਸ਼ਕਾਂ ਨੂੰ ਆਈਆਂ ਈਮੇਲਸ ਮੈਸੇਜ ਪੜ੍ਹਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਨਿਊਜ਼ੀਲੈਂਡ ਤੋਂ ਵੀਰ ਗੁਰਪ੍ਰੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਗੁਰਫਤਿਹ ਜੀਓ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ। ਤੁਹਾਡੀਆਂ ਸਾਰੀਆਂ ਵੀਡੀਓਜ਼ ਖੋਜ ਭਰਪੂਰ ਤੇ ਗਿਆਨ ਭਰਪੂਰ ਹੁੰਦੀਆਂ ਹਨ। ਪਿਛਲੀ ਈਮੇਲ ਸਾਂਝੀ ਕਰਨ ਲਈ ਧੰਨਵਾਦ। ਇਸ ਵਾਰ ਮੇਰਾ ਕੋਈ ਸਵਾਲ ਨਹੀਂ ਹੈ। ਆਨਲਾਈਨ ਇੱਕ ਪੋਸਟ ਦੇਖਣ ਨੂੰ ਮਿਲੀ ਹੈ ਤੇ ਬਹੁਤਾ ਚੰਗਾ ਨਹੀਂ ਲੱਗਾ। ਮੈਂ ਤੁਹਾਨੂੰ ਲਿੰਕ ਭੇਜ ਰਿਹਾ ਹਾਂ, ਚੈੱਕ ਕਰਕੇ ਇਸ ਦੇ ਬਾਰੇ ਕੁਝ ਦੱਸਣਾ। ਇਹ ਲੋਕ ਕੌਣ ਨੇ ਤੇ ਐਦਾਂ ਕਿਉਂ ਕਰ ਰਹੇ ਨੇ ਜੀ ਡਾਕਟਰ ਸਾਹਿਬ? ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਨਿਊਜ਼ੀਲੈਂਡ ਤੋਂ ਲਿਖਿਆ ਜੀ। ਜਿਹੜਾ ਲਿੰਕ ਉਹਨਾਂ ਨੇ ਭੇਜਿਆ ਇਸ ਬਾਰੇ ਹੋਰ ਵੀ ਆਸਟ੍ਰੇਲੀਆ ਤੋਂ, ਨਿਊਜ਼ੀਲੈਂਡ ਤੋਂ, ਈਵਨ ਪੰਜਾਬ ਤੋਂ ਵੀ ਸਾਨੂੰ ਈਮੇਲਸ ਆਈਆਂ ਨੇ ਜੀ, ਕਿਉਂਕਿ ਜਿਹੜੇ ਇਸ ਪ੍ਰੋਗਰਾਮ ਰਾਹੀਂ ਜੁੜੇ ਨੇ ਔਰ ਸ਼ਾਇਦ ਅਮਰੀਕਾ ਵਾਲਿਆਂ ਨੂੰ ਤਾਂ ਪਤਾ ਹੈ, ਇੱਥੋਂ ਅਮਰੀਕਾ 'ਚੋਂ ਕੋਈ ਈਮੇਲ ਨਹੀਂ ਆਈ ਕਿਉਂਕਿ ਉਹਨਾਂ ਨੂੰ ਤਾਂ ਸ਼ਨਾਖਤ ਹੈ ਕਿ ਬੰਦੇ ਕੌਣ ਨੇ। ਔਰ ਜਿਹੜਾ ਲਿੰਕ ਹੈ ਉਹ ਇਹੀ ਹੈ ਕਿ ਸਾਡੇ ਪ੍ਰਤੀ ਬਹੁਤ ਸਾਰਾ ਜਿਹੜੀ ਨਾ ਪੱਖੀ ਗੱਲਾਂ ਲਿਖ ਕੇ ਅਲੱਗ-ਅਲੱਗ ਜਿਹੜੀਆਂ ਆਈਡੀਜ਼ ਦੇ ਥੱਲੇ ਜਾਂ ਫੇਸਬੁੱਕ ਅਕਾਊਂਟ ਖੋਲ੍ਹੇ ਹੋਏ ਨੇ, ਉਹ ਫੇਸਬੁੱਕ ਪੋਸਟ ਪਿਛਲੇ 2-3 ਹਫ਼ਤੇ ਤੋਂ ਲਗਾਤਾਰਤਾ ਨਾਲ ਹੋ ਰਹੀਆਂ ਜੀ। ਉਹਨਾਂ ਨੇ ਪੁੱਛਿਆ ਵੀ ਇਹ ਬੰਦੇ ਕੌਣ ਨੇ। ਇਹ ਬੰਦੇ ਉਹੀ ਨੇ ਜਿਨ੍ਹਾਂ ਚੋਂ ਇੱਕ ਜਿਹੜਾ ਹੈ ਜਰਮਨੀ ਦੇ ਵਿੱਚ, ਜਿਹਨੂੰ ਰਣਜੀਤ ਸਿੰਘ ਨਾਂ ਦੇ ਬੰਦੇ ਨੂੰ ਜਰਮਨ ਅਥਾਰਟੀਜ਼ ਨੇ ਚਾਰਜ ਕੀਤਾ ਕਿ ਇੰਡੀਅਨ ਏਜੰਟਸ ਤੋਂ ਪੈਸੇ ਲੈ ਕੇ ਜਿਹੜਾ ਗੁਰਦੁਆਰਿਆਂ ਦੇ ਵਿੱਚ ਜਸੂਸੀ ਕਰਨ ਵਾਲੇ ਜੀ। ਸੋ ਇਹ ਜਿਹੜਾ ਸ਼ਖਸ ਹੈ ਜਿਹਨੇ 18-20 ਅਲੱਗ-ਅਲੱਗ ਜਿਹੜੀਆਂ ਆਪਣੀਆਂ ਆਈਡੀਜ਼ ਬਣਾਈਆਂ ਹੋਈਆਂ ਨੇ, ਈਮੇਲ ਵੀ ਔਰ ਦੂਸਰੀਆਂ ਵੀ ਜੀ, ਬਹੁਤ ਸਾਰਿਆਂ ਨੇ ਇਹਨੂੰ ਬਲੌਕ ਕੀਤਾ ਹੋਇਆ ਇਸ ਕਰਕੇ ਕਿ ਇਹ ਲਗਾਤਾਰਤਾ ਨਾਲ ਪਿਛਲੇ 20 ਸਾਲ ਤੋਂ ਹੀ, 20 ਤੋਂ ਜ਼ਿਆਦਾ ਸਾਲਾਂ ਤੋਂ ਰਾਦਰ ਜੀ ਇਸ ਕੰਮ ਦੇ ਉੱਤੇ ਲੱਗਾ ਹੋਇਆ। ਉਹ ਸਾਡੇ ਖਿਲਾਫ ਬਹੁਤ ਘਟੀਆ ਲੈਵਲ ਤੇ ਜਾ ਕੇ ਬੇਸਿਰ ਪੈਰੀਆਂ ਉਹ ਗੱਲਾਂ ਲਿਖਦਾ ਹੈ ਔਰ ਜਦੋਂ ਕੋਈ ਚੀਜ਼ ਚੜਾਅ ਵੱਲ ਹੁੰਦੀ ਹੈ, ਕੋਈ ਐਕਟੀਵਿਟੀ ਹੁੰਦੀ ਹੈ, ਕਿਤੇ ਫੋਕਸ ਹੁੰਦਾ ਹੈ ਤਾਂ ਉਸ ਤੋਂ ਇੱਕਦਮ ਬਾਅਦ ਉਹ ਐਕਟਿਵ ਹੋ ਜਾਂਦਾ ਜੀ। ਉਹਦੇ ਨਾਲ ਇੱਕ ਦੋ ਹੋਰ, ਇੱਕ ਐਡਮਿੰਟਨ ਤੋਂ, ਇੱਕ ਆਸਟ੍ਰੇਲੀਆ ਤੋਂ ਜਿਹੜਾ ਬੰਦਾ ਹੈ, ਉਹਨਾਂ ਦੇ ਵੀ ਇਹੀ ਕੰਮ ਹੈ। ਉਹ ਅੱਡ-ਅੱਡ ਜਿਹੜੇ ਨੇ ਗਰੁੱਪਾਂ 'ਚ ਬੈਠੇ ਹੋਏ ਨੇ ਔਰ ਇੱਕ ਨੂੰ ਦੂਜਾ ਸਪੋਰਟ ਕਰਦਾ ਹੈ। 3-4 ਇੱਕ ਦੂਜੇ ਦੀ ਪਿੱਠ ਦੇ ਉੱਤੇ ਜਿਹੜੀ ਹੈ ਉਹ ਖੁਰਕਣ ਵਾਲਿਆਂ ਨੇ ਜੀ। ਔਰ ਇਹਨਾਂ ਦੇ ਬਾਰੇ ਕਿਉਂਕਿ ਸਾਡਾ ਵਾਹ ਤਾਂ ਇਹਨਾਂ ਦੇ ਨਾਲ 90-91 ਦੇ ਦੌਰ ਤੋਂ ਹੀ ਹੈ। ਬਹੁਤ ਵਾਰ ਸਾਡੇ ਸਾਥੀਆਂ, ਸਹਿਯੋਗੀਆਂ ਨੇ ਚਾਹਿਆ ਕਿ ਇਹਨਾਂ ਦੇ ਨਾਲ ਜਿਹੜਾ ਉਹ ਡੀਲ ਕੀਤਾ ਜਾਏ, ਕਾਨੂੰਨੀ ਕਾਰਵਾਈ ਦਾ ਪੱਖ ਵੀ ਸਾਹਮਣੇ ਕੀਤਾ ਜਾਏ ਜੀ। ਪਰ ਮੈਂ ਹਮੇਸ਼ਾ ਇਹ ਮਹਿਸੂਸ ਕਰਦਾ ਹਾਂ ਕਿ ਵੀ ਇਹਨਾਂ ਲੋਕਾਂ ਦਾ ਜਿਹੜਾ ਬ੍ਰੈਡ ਬਟਰ ਹੈ, ਉਹਨਾਂ ਦਾ ਤੋਰੀ ਫੁਲਕਾ ਜਿਹਨੂੰ ਪੰਜਾਬੀ 'ਚ ਅਸੀਂ ਕਹਿੰਦੇ, ਇਹਦੇ ਉੱਤੇ ਹੀ ਚੱਲਦਾ ਜੀ। ਔਰ ਇਹਨਾਂ ਦਾ ਇਹ ਯਤਨ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਕਿਉਂਕਿ ਮੈਂ ਇਸ ਤੋਂ ਪਹਿਲਾਂ ਵੀ 25 ਸਾਲ ਦੇ ਵਿੱਚ ਕਿਵੇਂ ਆਪਣੇ ਚੰਗੇ ਲੋਕ ਕਈ ਗੁਰਦੁਆਰਿਆਂ ਦੇ ਝਗੜੇ ਹੋਣ, ਜਥੇਬੰਦੀਆਂ ਦੇ ਹੋਣ, ਮੁਕੱਦਮਿਆਂ 'ਚ ਉਲਝਦੇ ਦੇਖੇ ਨੇ, ਕਿਵੇਂ ਉਹਨਾਂ ਦੀ ਐਨਰਜੀ ਉਸ ਪਾਸੇ ਲੱਗਦੀ ਹੈ, ਰਿਸੋਰਸ ਦੂਸਰੇ ਪਾਸੇ ਲੱਗਦੇ ਨੇ ਜੀ। ਤੇ ਮੈਂ ਇਸ ਬਾਰੇ ਹਮੇਸ਼ਾ ਸਪਸ਼ਟ ਮਨ ਨਹੀਂ ਬਣਾ ਸਕਿਆ ਕਿ ਇਹਨਾਂ ਦੇ ਨਾਲ ਜਿਹੜਾ ਕਾਨੂੰਨੀ ਕਾਰਵਾਈ ਦੇ ਤੌਰ ਤੇ ਪਹਿਲੇ ਦਿਨ ਤੋਂ ਹੀ ਜੇ ਟੈਕਲ ਕੀਤਾ ਹੋਏ ਜਾਂ ਕੀਤਾ ਹੁੰਦਾ ਤਾਂ ਕੀ ਹੁੰਦਾ। ਬਟ ਬਹੁਤ ਵਾਰ ਮੈਨੂੰ ਇਹ ਲੱਗਦਾ ਕਿ ਵੀ ਇਸ ਕਿਸਮ ਦੇ ਨਾ ਪਹਿਲੇ ਲੋਕ ਨੇ ਨਾ ਇਹ ਅਖੀਰਲੇ ਹੋਣੇ ਨੇ। ਸਾਡਾ ਕੰਮ ਜਿਹਨਾਂ ਨੂੰ ਤਕਲੀਫ ਦਿੰਦਾ ਹੈ, ਤਕਲੀਫ ਤਾਂ ਇੰਡੀਅਨ ਸਿਸਟਮ ਨੂੰ ਦਿੰਦਾ ਹੈ, ਉਹਨਾਂ ਦੇ ਜਿਹੜੀਆਂ ਐਮਬੈਸੀਆਂ, ਕੌਂਸੂਲੇਟ 'ਚ ਬੈਠੇ ਲੋਕ ਨੇ ਉਹ ਸਾਡੇ ਤੱਕ ਪਹੁੰਚਣਾ ਚਾਹੁੰਦੇ ਨੇ, ਕਿਵੇਂ ਸਾਨੂੰ ਰੋਕ ਸਕਣ, ਕਿਵੇਂ ਸਾਡੀ ਆਵਾਜ਼ ਬੰਦ ਕਰ ਸਕਣ। ਪਹਿਲਾਂ ਇਕੱਲੀ ਲਿਖਤ ਨਾਲ ਸੀ ਜਾਂ ਲੈਕਚਰਸ ਨਾਲ ਸੀ, ਹੁਣ ਅਕਾਲ ਪੁਰਖ ਨੇ ਸਾਨੂੰ TV 84 ਦਾ ਮੀਡੀਆ ਇਹ ਪ੍ਰੋਵਾਈਡ ਕੀਤਾ। ਰੋਜ਼ਾਨਾ ਅਸੀਂ ਇਸ ਹਕੂਮਤ ਦੇ ਜਿਹੜੇ ਗਲਤ ਤੌਰ ਤਰੀਕੇ ਨੇ, ਨੀਤੀਆਂ ਨੇ, ਜਾਂ ਸਾਡਾ ਕੌਮੀ ਘਰ ਬਣਾਉਣ ਦੀ ਸਟਰਗਲ ਹੈ, ਇਸ ਦੇ ਉੱਤੇ ਅਸੀਂ ਆਪਣੇ ਵਿਊ ਪੁਆਇੰਟ ਦਿੰਦੇ ਹਾਂ। ਸਾਡੇ ਐਡਮਾਇਰਰਸ ਦਾ ਦਾਇਰਾ ਵੀ ਵਧਿਆ ਹੈ, ਮੈਸੇਜ ਵੀ ਦੂਰ ਦੂਰ ਤੱਕ ਪਹੁੰਚਣ ਲੱਗਾ ਜੀ। ਸੋ ਜ਼ਾਹਰ ਹੈ ਵੀ ਇਹ ਇਹਨਾਂ ਦੀ ਬ੍ਰੈਡ ਬਟਰ ਹੈ। ਸੋ ਉਹਨਾਂ ਨੇ ਅੱਗੇ ਲਿਖਿਆ ਸੀ ਵੀ ਬੇਸ਼ੱਕ ਉਹਨਾਂ ਨੇ 4-5 ਡਿਫਰੈਂਟ ਥਾਵਾਂ ਤੇ ਫੇਸਬੁੱਕ ਤੇ ਉਹ ਪੋਸਟ ਕੀਤਾ ਪਰ ਉਹਨਾਂ ਨੂੰ ਕਿਸੇ ਨੇ ਰਿਸਪੌਂਡ ਨਹੀਂ ਕੀਤਾ ਜੀ। ਸੋ ਕਿਉਂਕਿ ਵੀਰ ਨਿਊਜ਼ੀਲੈਂਡ, ਆਸਟ੍ਰੇਲੀਆ ਜਾਂ ਪੰਜਾਬ ਵਾਲੇ ਇਹ ਵਿਚਾਰੇ ਪਿਆਰ ਕਰਦੇ ਨੇ ਸਾਨੂੰ, ਇਹ ਅਪਸੈਟ ਹੋਏ। ਬਹੁਤ ਸਾਰਿਆਂ ਨੇ, ਇੱਕ ਦੋ ਨੇ ਕਾਲ ਕਰਕੇ ਕਿਹਾ ਵੀ ਕਿ ਜੀ ਇਹਨੂੰ ਰੋਕਿਆ ਜਾਣਾ ਚਾਹੀਦਾ। ਮੈਂ ਕਿਹਾ ਜੀ ਹੁਣ ਇੱਥੋਂ ਦੇ ਮੁਲਕ 'ਚ ਤੁਸੀਂ ਜਦੋਂ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਕਰਦੇ ਹੋ, ਜੋ ਜਿਹਾ ਹੱਕ ਸਾਡਾ ਗੱਲ ਕਹਿਣ ਦਾ, ਤੁਸੀਂ ਕਿਸੇ ਨੂੰ ਤਾਂ ਨਹੀਂ, ਹਾਂ ਤੁਸੀਂ ਕਾਨੂੰਨੀ ਕਾਰਵਾਈ ਕਰਦੇ ਹੋ, ਫਿਰ ਅਦਾਲਤਾਂ 'ਚ ਇੱਦਾਂ ਦੇ ਜਿਹੜਾ ਮੱਡ ਹੈ, ਚੱਕੜ ਹੈ,
ਉਹਨੂੰ ਤੁਸੀਂ ਆਪਣੇ ਬਰਾਬਰ ਤੇ ਖੜਾ ਕਰ ਲੈਂਦੇ ਹੋ, ਜਾਂ ਤੁਸੀਂ ਇਹਨਾਂ ਦੇ ਨਾਲ ਉਲਝੋ। ਤੁਸੀਂ ਕੀ ਕਰੋਗੇ? ਜਵਾਬੀ ਗਾਲੀ ਗਲੋਚ ਕਰੋਗੇ। ਜੀ ਜੀ, ਹਿੰਸਾ ਦੇ ਅਸੀਂ ਵੈਸੇ ਹੱਕ 'ਚ ਨਹੀਂ ਤਾਂ ਇਲਾਜ ਤਾਂ ਜਿਹੜਾ ਹੈ ਸਾਊਥ ਏਸ਼ੀਆ ਦੇ ਖਿੱਤੇ 'ਚ ਹੋਰ ਵੀ ਕਈ ਇਲਾਜ ਹੁੰਦੇ ਨੇ ਇਸ ਕਿਸਮ ਦੇ ਲੋਕਾਂ ਦੇ। ਪਰ ਅਸੀਂ ਕਦੇ ਵੀ ਇਹ ਗੱਲ ਅਮਰੀਕਨ ਸਿਸਟਮ ਚਾਹੁੰਦੇ ਹਾਂ, ਪਹਿਲੇ ਦਿਨਾਂ ਦੇ ਵਿੱਚ ਇਹ ਗੱਲ ਸਪਸ਼ਟਤਾ ਦੇ ਨਾਲ ਅਸੀਂ ਇੱਥੋਂ ਦੀਆਂ ਜਿਹੜੇ ਲਾ ਐਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਨੂੰ ਵੀ ਕਹੀ ਸੀ ਕਿ ਵੀ ਦੇਖੋ, ਸਾਡੀ ਸਟਰਗਲ ਇੰਡੀਅਨ ਸਿਸਟਮ ਦੇ ਖਿਲਾਫ ਹੈ। ਅਸੀਂ ਆਪਣਾ ਕੌਮੀ ਘਰ ਖਾਲਿਸਤਾਨ ਬਣਾਉਣਾ ਚਾਹੁੰਦੇ ਹਾਂ, ਪਰ ਅਸੀਂ ਤੁਹਾਡੇ ਮੁਲਕ ਦਾ, ਜਿਸ ਮੁਲਕ ਨੇ ਸਾਨੂੰ ਆਪਣੀ ਗੱਲ ਆਜ਼ਾਦੀ ਨਾਲ ਕਹਿਣ ਦਾ ਮੌਕਾ ਦਿੱਤਾ ਹੈ, ਅਸੀਂ ਤੁਹਾਡਾ ਹਰ ਕਾਨੂੰਨ ਦੇ ਪਾਬੰਦ ਹੈ। ਔਰ ਅਸੀਂ ਇਸ ਸਾਰੇ ਸਮੇਂ 'ਚ ਭੜਕਾਟ ਦੇ ਬਾਵਜੂਦ, ਕਈ ਥਾਂ ਤੇ ਬਹੁਤ ਜ਼ਿਆਦਾ ਭੜਕਾਟ ਹੁੰਦੀ ਹੈ, ਜਿਹੜੇ ਸਾਥੀ ਹੁੰਦੇ ਨੇ ਸਿੰਘ, ਕਈ ਵਾਰੀ ਉਹਨਾਂ ਨੂੰ ਵੀ ਰੋਕਣਾ ਪੈਂਦਾ ਹੈ ਕਿ ਵੀ ਨਹੀਂ, ਇਹ ਸਾਡਾ ਰਸਤਾ ਨਹੀਂ ਹੈ, ਨਹੀਂ ਤਾਂ ਫਿਰ ਇਸੇ ਕੰਮ 'ਚ ਹੀ ਲੱਗ ਜਾਵਾਂਗੇ। ਸੋ ਕਈ ਵਾਰੀ ਇਹਨੂੰ ਕਮਜ਼ੋਰੀ ਵੀ ਸਮਝ ਲਿਆ ਜਾਂਦਾ ਹੈ। ਕਈ ਵਾਰੀ ਇਹ ਵੀ ਹੁੰਦਾ ਵੀ ਜਦੋਂ ਤੁਸੀਂ ਕਿਸੇ ਨੂੰ ਰਿਸਪੌਂਡ ਹੀ ਨਹੀਂ ਕਰਦੇ। ਪਰ ਮੈਂ ਤਾਂ ਇਹ ਸਮਝਦਾ ਵੀ ਸਭ ਤੋਂ ਵੱਡੀ ਸਜ਼ਾ ਇਹ ਹੁੰਦੀ ਹੈ ਕਿਸੇ ਦੇ ਲਈ ਵੀ ਕਿ ਤੁਸੀਂ ਰਿਐਕਟ ਨਹੀਂ ਕਰਦੇ ਕਿਸੇ ਸਿਚੁਏਸ਼ਨ। ਉਹ ਚਾਹੁੰਦੇ ਨੇ ਤੁਸੀਂ ਰਿਐਕਟ ਕਰੋ, ਕੰਟਰੋਲ ਤਾਂ ਉਹਨਾਂ ਦੇ ਕੋਲ ਹੋਵੇਗਾ। ਉਹਨਾਂ ਦੇ ਲਈ ਕੱਲ ਨੂੰ ਕੋਈ ਇੱਕ ਨਾਂ ਰੱਖ ਲਏ, ਕੋਈ ਦੂਜਾ ਰੱਖ ਲਏ, ਔਰ ਇਹਨਾਂ ਦੀਆਂ ਸਾਰੀਆਂ ਜਿਹੜੀਆਂ ਆਈਡੀਜ਼ ਨੇ ਜਾਲੀ ਨੇ। ਔਰ ਇੱਕ ਪਪੂਲਰ ਵੈਬਸਾਈਟ ਹੈ ਪੰਥ ਦੇ ਵਿੱਚ, ਉਹਨਾਂ ਨੇ ਮੈਨੂੰ ਇੱਕ ਵਾਰੀ ਦੱਸਿਆ, ਅੱਜ ਤੋਂ ਸਾਲ ਪਹਿਲਾਂ ਦੀ ਗੱਲ ਹੋਏਗੀ, ਉਸੇ ਹੀ ਬੰਦੇ ਦਾ ਨਾਮ ਲੈ ਕੇ ਜਿਹਨੇ ਇਹ ਪੋਸਟਾਂ ਕੀਤੀਆਂ ਨੇ, ਉਹਨੇ ਕਿਹਾ ਜੀ ਮੈਂ ਉਹਦੀਆਂ 18 ਜਿਹੜੀਆਂ ਆਈਡੀਜ਼ ਨੇ ਉਹ ਬਲੌਕ ਕੀਤੀਆਂ, ਪਰ ਉਹ ਡਿਫਰੈਂਟ ਆਈਡੀ ਦੇ ਉੱਤੇ ਭੇਜ ਦਿੰਦਾ ਕੁਛ ਨਾ ਕੁਛ, ਵੀ 18 19 ਆਈਡੀਜ਼। ਸੋ ਇਹ ਸਾਰਾ ਹੁਣ ਇਹ ਜਿਹੜਾ ਬੇਸ਼ੱਕ ਹੁਣ ਸਾਈਬਰ ਲਾਜ਼ ਵੀ ਬਣ ਗਏ ਨੇ, ਦੂਜੇ ਵੀ ਨੇ, ਬਟ ਇਹ ਇੱਕ ਫਰਾਡ ਹੈਗਾ। ਤੁਸੀਂ ਜਾਲੀ ਆਈਡੀ ਬਣਾ ਕੇ ਪਿੱਛੇ ਕੁਮਾਰ ਬੈਠਾ ਹੈ ਕਿ ਮੁਹੰਮਦ ਬੈਠਾ ਹੈ ਕਿ ਸਿੰਘ ਬੈਠਾ ਹੈ, ਜੋ ਮਰਜ਼ੀ ਲਿਖੀ ਜਾਏ। ਲੇਕਿਨ ਜੇ ਤੁਸੀਂ ਉਹਨੂੰ ਰਿਸਪੌਂਡ ਕਰਦੇ ਹੋ, ਇੱਕ ਨਵੀਂ ਬਹਿਸ ਦੇ ਵਿੱਚ ਜਾਂਦੇ ਹੋ, ਤੁਸੀਂ ਆਪਣਾ ਵਕਤ ਵੀ ਜ਼ਾਇਆ ਕਰ ਰਹੇ ਹੋ। ਅਦਾਲਤਾਂ ਦੇ ਵਿੱਚ ਤੁਸੀਂ ਇਹਨਾਂ ਦੇ ਪੱਲੇ ਇਸ ਕਿਸਮ ਦੇ ਇਹ ਰੋਜ਼ਾਨਾ ਐਮਬੈਸੀਆਂ ਤੋਂ ਆਪਣਾ ਤੋਰੀ ਫੁਲਕੇ ਦੇ ਲਈ ਪੈਸੇ ਲੈ ਕੇ ਚਲਾਉਣ ਵਾਲੇ ਨੇ, ਇੱਕ ਅੱਧਾ ਨੈਗੇਟਿਵ ਕਰਕੇ ਫਿਰ ਚੈੱਕ ਲੈਣ ਪਹੁੰਚ ਜਾਂਦੇ ਨੇ। ਸੋ ਮੈਂ ਵੀਰ ਗੁਰਪ੍ਰੀਤ ਸਿੰਘ ਜੀ ਦਾ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਕੰਸਰਨ ਸ਼ੋਅ ਕੀਤਾ। ਪਰ ਮੈਂ ਸਮਝਦਾ ਵੀ ਇਹਨਾਂ ਦੇ ਨਾਲ ਉਲਝਣ ਦਾ ਫਾਇਦਾ ਨਹੀਂ ਹੈ ਇਹਨਾਂ ਨੂੰ, ਕਿਉਂਕਿ ਇਹਨਾਂ ਦਾ ਕੋਈ ਦੀਨ ਧਰਮ ਨਹੀਂ ਹੈ, ਇਹ ਵਿਕੇ ਹੋਏ ਲੋਕ ਨੇ, ਔਰ ਇਹਨਾਂ ਦੀ ਰੋਟੀ ਰੋਜ਼ੀ ਜਿਹੜੀ ਹੈ ਉਹ ਇਸ ਚੋਂ ਹੀ। ਸਾਡੀ ਅਗਲੀ ਈਮੇਲ ਆਸਟ੍ਰੇਲੀਆ ਤੋਂ ਵੀਰ ਆਲਾ ਸਿੰਘ ਕਾਲੋ ਜੀ ਦੀ ਹੈ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਅਮਰਜੀਤ ਸਿੰਘ ਜੀ ਤੇ ਬੀਬੀ ਨੀਲਮ ਕੌਰ ਜੀ, ਸੱਚੋ ਸੱਚ ਪ੍ਰੋਗਰਾਮ ਬਹੁਤ ਵਧੀਆ ਹੈ। ਡਾਕਟਰ ਸਾਹਿਬ, ਤੁਸੀਂ 20ਵੀਂ ਸਦੀ ਦੇ ਮਹਾਨ ਸਿੱਖ ਯੋਧੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਰ੍ਹਾਂ ਨਿਤੜਕ ਤੇ ਦਲੇਰ ਹੋ। ਇੰਡੀਅਨ ਸਰਕਾਰ ਦੀਆਂ ਜ਼ਾਲਮ ਅਤੇ ਫਰੇਬ ਭਰੀਆਂ ਕਰਤੂਤਾਂ ਸਾਰੀ ਦੁਨੀਆ ਨੂੰ ਦੱਸਦੇ ਹੋ, ਬਹੁਤ ਹੀ ਸ਼ਲਾਘਾਯੋਗ ਹੈ। ਸੰਤ ਜੀ ਨੇ ਆਪਣੇ ਇੱਕ ਭਾਸ਼ਣ ਵਿੱਚ ਕਿਹਾ ਹੈ ਕਿ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਨੇ ਮੋਰੇ ਸਟੇਨ ਗੰਨਾਂ ਬੀੜੀਆਂ ਸਨ। ਉਸ ਸਮੇਂ ਕਾਂਗਰਸੀ ਨੇਤਾਵਾਂ ਮੋਤੀ ਲਾਲ ਪਟੇਲ ਗਾਂਧੀ ਨੇ ਬਾਬਾ ਖੜਕ ਜੀ ਨੂੰ ਕਿਹਾ ਕਿ ਤੁਸੀਂ ਸਭ ਤੋਂ ਅੱਗੇ ਹੋ ਕੇ ਚੱਲੋ। ਖੜਕ ਸਿੰਘ ਜੀ ਨੂੰ ਕਿਹਾ ਕਿ ਤੁਸੀਂ ਸਭ ਤੋਂ ਅੱਗੇ ਹੋ ਕੇ ਚੱਲੋ। ਬਾਬਾ ਜੀ ਨੇ ਕਿਹਾ, ਜਿਸ ਦਾ ਰੰਗ ਝੰਡੇ ਦੇ ਉੱਪਰ ਹੈ ਉਹੀ ਅੱਗੇ ਹੋਣ। ਇਹ ਸੁਣ ਕੇ ਕਾਂਗਰਸੀ ਨੇਤਾਵਾਂ ਨੇ ਝੱਟ ਝੰਡੇ ਦਾ ਕੇਸਰੀ ਰੰਗ ਸਭ ਤੋਂ ਥੱਲੇ ਸੀ ਅਤੇ ਸਫੇਦ ਸਭ ਤੋਂ ਉੱਤੇ ਸੀ। ਇਹਨਾਂ ਨੇ ਸਿੱਖਾਂ ਨੂੰ ਸੀਨੇ ਗੋਲੀਆਂ ਖਾਣ ਵਾਸਤੇ ਅੱਗੇ ਕਰਨ ਲਈ ਰੰਗ ਬਦਲ ਕੇ ਕੇਸਰੀ ਰੰਗ ਉੱਪਰ ਕਰ ਦਿੱਤਾ। ਜੋ ਹੁਣ ਵਾਲਾ ਝੰਡਾ ਹੈ, ਆਜ਼ਾਦੀ ਤੋਂ ਪਹਿਲਾਂ ਰੰਗਾਂ ਦੇ ਅਰਥ ਹੋਰ ਤੇ ਬਾਅਦ ਵਿੱਚ ਉਸ ਦੇ ਅਰਥ ਹੀ ਬਦਲ ਕੇ ਰੱਖ ਦਿੱਤੇ। ਇਸ ਦਾ ਜਵਾਬ ਜ਼ਰੂਰ ਦੇਣ ਦੀ ਕਿਰਪਾ ਕਰਨੀ। ਆਸਟ੍ਰੇਲੀਆ ਤੋਂ ਆਲਾ ਸਿੰਘ ਕਾਲੋ, ਵਾਹਿਗੁਰੂ TV 84 ਚੈਨਲ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਜੀ ਡਾਕਟਰ ਸਾਹਿਬ, ਇਸ ਈਮੇਲ ਦਾ ਜਵਾਬ ਬਾਅਦ ਚ ਲੈ ਲਈ। ਨਹੀਂ, ਬਰੀਫ ਹੈ, ਮੇਰਾ ਖਿਆਲ ਹੈ ਵੀ ਮੈਂ ਇਹਨੂੰ ਐਡਰੈਸ ਕਰ ਲੈਂਦੇ ਜੀ। ਸਭ ਤੋਂ ਪਹਿਲਾਂ ਤਾਂ ਵੀਰ ਆਲਾ ਸਿੰਘ ਕਾਲੋ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ ਜੀ। ਉਹਨਾਂ ਨੇ ਬਹੁਤ ਜ਼ਿਆਦਾ ਤਾਰੀਫ ਕੀਤੀ ਹੈ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਬਹੁਤ ਵੱਡੇ ਸਿੱਖ, ਬਹੁਤ ਵੱਡੀ ਸ਼ਖਸੀਅਤ ਨੇ। ਔਰ ਮੈਂ ਸਮਝਦਾ ਵੀ ਜਿਵੇਂ ਜੋ ਕੰਮ ਉਹਨਾਂ ਨੇ 20ਵੀਂ ਸਦੀ ਦੇ ਵਿੱਚ ਕੀਤਾ, ਔਰ 1849 ਤੋਂ ਬਾਅਦ ਸਿੱਖ ਰਾਜ ਜਾਣ ਤੋਂ ਬਾਅਦ ਜੇ ਕੋਈ ਮਹਾਨ ਯੋਧਾ, ਸੰਤ ਸੂਰਮਾ, ਸੰਤ ਸਿਪਾਹੀ ਪੈਦਾ ਹੋਇਆ ਤੇ ਉਹ ਸੰਤ ਭਿੰਡਰਾਂਵਾਲੇ ਨੇ। ਅਸੀਂ ਤਾਂ ਉਸ ਰਸਤੇ ਨੂੰ ਜਿਹੜਾ ਉਹਨਾਂ ਨੇ ਇਹ ਬਿਆਨ ਕੀਤਾ ਸੀ ਕਿ ਵੀ ਜਦੋਂ ਹਿੰਦੁਸਤਾਨੀ ਫੌਜ ਦੇ ਪੈਰ ਹਰਮੰਦਰ ਸਾਹਿਬ ਦੀ ਹਦੂਦ 'ਚ ਪੈਣਗੇ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਔਰ ਸਰਬੱਤ ਖਾਲਸਾ ਨੇ ਇਸ ਨਿਸ਼ਾਨੇ ਨੂੰ ਪ੍ਰਵਾਨ ਕੀਤਾ। ਅਸੀਂ ਤਾਂ ਉਸ ਤੇ ਇੱਕ ਛੋਟੇ ਜਿਹੇ ਸਿਪਾਹੀ ਹਾਂ ਔਰ ਕੋਸ਼ਿਸ਼ ਕਰਦੇ ਹਾਂ ਕਿ ਜਾਗਤੇ ਰਹੋ, ਜਾਗਤੇ ਰਹੋ। ਇੰਨਾ ਕੁ ਸਾਡਾ ਰੋਲ ਹੈ। ਜਿਹੜਾ ਇਸ਼ੂ ਉਹਨਾਂ ਨੇ ਲਿਆਂਦਾ ਉਹ
ਤਿਰੰਗੇ ਝੰਡੇ ਨਾਲ ਸੰਬੰਧਿਤ ਇੱਕ ਡਿਬੇਟ ਸੀ ਜਿਹੜੀ 1920 ਚ ਹੋਈ। ਇਹਨਾਂ ਨੇ ਪਿੰਡਾਂ ਵਾਲਿਆਂ ਨੂੰ ਕੋਟ ਕੀਤਾ। ਇਸ ਡਿਬੇਟ ਦਾ ਆਧਾਰ ਇਹੀ ਸੀ ਕਿ ਜਦੋਂ ਅਜੇ ਦੇਸ਼ ਤਾਂ ਆਜ਼ਾਦ ਨਹੀਂ ਸੀ ਹੋਇਆ ਵੀ ਝੰਡਾ ਜਿਹੜਾ ਹੈ ਉਹ ਕੀ ਹੋਏ, ਕਿਹੜੇ ਰੰਗ ਹੋਣ, ਅੱਡ-ਅੱਡ ਰੰਗਾਂ ਦੀ ਡਿਬੇਟ ਚੱਲ ਰਹੀ ਸੀ। ਔਰ ਉਸ ਪੀਰੀਅਡ 'ਚ ਬਾਬਾ ਖੜਕ ਸਿੰਘ ਜਿਹੜੇ ਸਿੱਖਾਂ ਦੇ ਲੀਡਰ ਸੀ ਉਹਨਾਂ ਨੇ ਮੰਗ ਕੀਤੀ ਕਿ ਕੇਸਰੀ ਰੰਗ ਜਿਹੜਾ ਹੈ ਉਹ ਝੰਡੇ ਦੇ ਵਿੱਚ ਹੋਣਾ ਚਾਹੀਦਾ। ਸੋ ਪਹਿਲਾਂ ਜਿਵੇਂ ਮੋਤੀ ਲਾਲ ਨਹਿਰੂ ਕਮੇਟੀ ਵੇਲੇ ਉਹਨਾਂ ਨੇ ਸਾਨੂੰ ਬਾਹਰ ਰੱਖਿਆ ਸੀ, ਸੰਵਿਧਾਨ ਜਿਹੜਾ ਬਣੇਗਾ ਸਿੱਖਾਂ ਦੀ ਕੋਈ ਪੁੱਛਗਿੱਛ ਨਹੀਂ ਸੀ। ਸੋ ਝੰਡੇ ਬਾਰੇ ਵੀ ਪਹਿਲਾਂ ਤਾਂ ਉਹਨਾਂ ਦਾ ਕਾਂਗਰਸ ਦਾ ਇਹੀ ਸਟੈਂਡ ਸੀ ਕਿ ਜੀ ਨਹੀਂ ਇਹ ਫਲਾਣਾ ਤੇ ਢਿਮਕਾ। ਪਰ ਜਿਉਂ-ਜਿਉਂ ਪ੍ਰੈਸ਼ਰ ਬਿਲਟ ਹੋਇਆ ਕਿਉਂਕਿ ਬਾਬਾ ਖੜਕ ਸਿੰਘ ਨੇ ਕਾਲ ਦਿੱਤੀ ਕਿ ਅਸੀਂ ਬਾਈਕਾਟ ਕਰਾਂਗੇ ਕਾਂਗਰਸ ਦਾ, ਅਸੀਂ ਕਿਸੇ ਵੀ ਇਸ ਝੰਡੇ ਥੱਲੇ ਅਸੀਂ ਕਿਸੇ ਗੈਦਰਿੰਗ ਦੇ ਵਿੱਚ ਤੁਹਾਡੇ ਨਾਲ ਨਹੀਂ ਆਵਾਂਗੇ, ਕਿਉਂਕਿ ਉਹ ਪੀਰੀਅਡ ਸੀ ਕਿ ਜਦੋਂ ਕਾਂਗਰਸ ਔਰ ਅਕਾਲੀ ਜਿਹੜੇ ਨੇ ਉਹ ਵਿੱਚ ਹੀ ਰਲਗੜ ਹੋਏ ਸੀ। ਬਾਬਾ ਖੜਕ ਸਿੰਘ ਕਾਂਗਰਸ ਦਾ ਵੀ ਪ੍ਰਧਾਨ ਵਿੱਚੋਂ ਬਣ ਗਏ ਸੀ, ਮਾਸਤਾਰਾ ਸਿੰਘ ਦਾ ਵੀ ਇਹੀ ਵਰਤਾਰਾ ਰਿਹਾ। ਸੋ ਉਸ ਪੀਰੀਅਡ 'ਚ ਉਹਨਾਂ ਨੇ ਫਿਰ ਇੱਕ ਝੰਡਾ ਕਮੇਟੀ ਬਣਾ ਦਿੱਤੀ ਕਾਂਗਰਸ ਨੇ। ਉਹਦੇ 'ਚ ਬਾਬਾ ਖੜਕ ਸਿੰਘ ਨੂੰ ਵੀ ਪਾ ਲਿਆ, ਮਾਸਤਾਰਾ ਸਿੰਘ ਨੂੰ ਪਾ ਲਿਆ, ਨਹਿਰੂ, ਕਾਂਗਰਸ ਦੇ ਹੋਰ ਲੀਡਰ ਸੀ। ਸੋ ਕੁੱਲ ਮਿਲਾ ਕੇ ਉਹ ਸਾਰੀ ਡਿਬੇਟ ਜਿਹੜੀ ਆ ਉਹ ਬਹੁਤੀ ਸਾਰਥਕ ਤਾਂ ਨਹੀਂ ਹੋਈ। ਫਿਰ ਜਿਹੜੇ 3 ਰੰਗ ਉੱਭਰੇ ਜਿਹੜੇ ਅੱਜ ਝੰਡੇ ਦੇ ਵਿੱਚ ਨੇ ਕਿ ਜੀ ਇਹ ਕੇਸਰੀ ਹੈ, ਇਹ ਕਿਹਾ ਗਿਆ, ਸਿੱਖ ਤਾਂ ਆਪਣਿਆਂ ਨੂੰ ਇਹੀ ਕਹਿੰਦੇ ਰਹੇ ਜੀ ਇਹ ਸਾਡਾ ਰੰਗ ਕੇਸਰੀ ਹੈ, ਹਰਾ ਜਿਹੜਾ ਇਹ ਮੁਸਲਮਾਨਾਂ ਦਾ ਹੈ, ਚਿੱਟਾ ਹਿੰਦੂਆਂ ਤੇ ਬਾਕੀਆਂ ਦਾ ਹੈ। ਪਰ ਜਦੋਂ ਇਹ ਝੰਡਾ ਫਾਈਨਲ ਹੋ ਗਿਆ ਤੇ ਫਿਰ ਕਾਂਗਰਸ ਵੱਲੋਂ ਜਾਂ ਦੂਜਾ ਇਹ ਕਿਹਾ ਗਿਆ ਜੀ ਇਹਦੇ ਨਾਲ ਕੋਈ ਧਰਮਾਂ ਦਾ ਸੰਬੰਧ ਨਹੀਂ ਹੈ, ਅਸੀਂ ਇਹ ਧਰਮ ਨਿਰਪੱਖ ਝੰਡਾ ਬਣਾਇਆ। ਇਹਦੇ 'ਚ ਕੇਸਰੀ ਜਿਹੜਾ ਰੰਗ ਹੈ ਕੁਰਬਾਨੀ ਦਾ ਰੰਗ ਹੈ, ਹਰਾ ਜਿਹੜਾ ਹੈ ਇਹ ਖੁਸ਼ਹਾਲੀ ਦਾ ਰੰਗ ਹੈ, ਚਿੱਟਾ ਜਿਹੜਾ ਇਹ ਅਮਨ ਦਾ ਰੰਗ ਹੈ। ਸੋ ਇਹ ਗੱਲ ਉਹਨਾਂ ਨੇ ਉਦੋਂ ਹੀ ਮੁਕਾਮਕੂ ਦਿੱਤੀ ਸੀ। ਬਾਕੀ ਝੰਡੇ 'ਚ ਰੰਗ ਉੱਤੇ ਸੀ, ਥੱਲੇ ਸੀ, ਵਿਚਕਾਰ ਸੀ, ਹੈ ਨਹੀਂ ਹੈ, ਗੱਲ ਝੰਡੇ ਦੀ ਨਹੀਂ ਹੈ। ਗੱਲ ਤਾਂ ਇਹ ਹੈ ਵੀ ਜਿਹਦੇ ਕੋਲ ਝੰਡਾ ਹੈ ਉਹਦੇ ਕੋਲ ਹੀ ਡੰਡਾ ਹੈ। ਜਿਹੜੀ ਪੋਲੀਟੀਕਲ ਪਾਵਰ ਹੈ ਉਹ ਉਹਨਾਂ ਦੇ ਕੋਲ ਸੀ। ਅਸੀਂ ਉਹਦੇ 'ਚ ਉਲਝੇ ਰਹੇ, ਖੜਕ ਸਿੰਘ ਵੀ ਉਲਝਿਆ ਰਿਹਾ ਵੀ ਰੰਗ ਆ ਹੋ ਜਾਏ, ਉੱਪਰ ਹੋ ਜਾਏ, ਫਿਰ ਬਣ ਗਿਆ ਕੇਸਰੀ। ਫਿਰ ਇਹ ਆ ਗਏ ਜੀ ਨਹੀਂ ਸਿੱਖਾਂ ਦਾ ਰੰਗ ਤਾਂ ਨੀਲਾ ਹੈ, ਵਿੱਚ ਨੀਲਾ ਪਾਓ, ਇਹ ਕੇਸਰੀ ਕੱਢੋ। ਸੋ ਅਸੀਂ ਉਹਨਾਂ ਫਜ਼ੂਲ ਡਿਬੇਟਸ ਦੇ ਵਿੱਚ ਕੌਮ ਦੀ એનર્ਜੀ ਔਰ ਤਾਕਤ ਜ਼ਾਇਆ ਕੀਤੀ ਜਿਹਦੇ 'ਚੋਂ ਕੁਝ ਨਹੀਂ ਸੀ ਨਿਕਲਣਾ ਔਰ ਕੁਝ ਨਹੀਂ ਨਿਕਲਿਆ। ਇਸ ਦੇ ਉਲਟ ਜੇ ਸਾਡੀ ਇਹੀ ਲੀਡਰਸ਼ਿਪ ਬਾਬਾ ਖੜਕ ਸਿੰਘ ਔਰ ਮਾਸਤਾਰਾ ਸਿੰਘ ਦੀ 1920 ਤੋਂ ਹੀ ਜਦੋਂ ਅਸੀਂ ਗੁਰਦੁਆਰਾ ਸੁਧਾਰ ਲਹਿਰ 'ਚ ਵਿਕਟਰੀ ਲਈ ਕਲੀਅਰ ਸਟੈਂਡ ਲੈਂਦੇ, ਅੰਗਰੇਜ਼ਾਂ ਦੇ ਨਾਲ ਕਲੀਅਰ ਗੱਲ ਹੁੰਦੇ ਕਿ ਭਾਈ ਇਹ ਸਾਡੀ ਵੱਖਰੀ ਕੌਮ ਹੈ, ਸਾਡੀ ਅੱਡ ਕੌਮ ਹੈ ਔਰ ਅਸੀਂ ਜਿਹੜਾ ਅੱਡ ਕਨਸਟੀਟਿਊਸ਼ਨ ਦੇ ਥੱਲੇ ਜਿਹੜਾ ਆਪਣੇ ਆਪ ਨੂੰ ਗਵਰਨ ਕਰਾਂਗੇ, ਉਹ ਸਾਨੂੰ ਜਿਹੜਾ ਹੈ ਉਹ ਹੱਕ ਦਿੱਤੇ ਜਾਣ। ਤੇ ਉਹਦੇ ਥੱਲੇ 1947 ਤੱਕ ਪਹੁੰਚਦੇ ਆ ਇੱਕ ਜ਼ੋਰਦਾਰ ਸਾਡੀ ਲੌਬੀ ਹੁੰਦੀ, ਇੱਕ ਅਸਰ ਹੁੰਦਾ, ਅਸੀਂ ਕੁਝ ਲੈ ਕੇ ਡਿੱਗਦੇ। ਸੋ ਇਹ ਉਹਨਾਂ ਬਹਿਸਾਂ 'ਚ ਉਲਝੇ ਰਹੇ ਜਿਹਦਾ ਕੋਈ ਜਦੋਂ ਨਿਕਲਣਾ ਨਹੀਂ ਸੀ ਕੁਝ। ਹੁਣ ਝੰਡੇ 'ਚ ਕਹੀ ਜਾਓ ਤੁਸੀਂ ਕੇਸਰੀ ਤੁਹਾਡਾ ਉੱਤੇ ਹੈ ਜੀ, ਫਲਾਣੇ ਦਾ ਥੱਲੇ ਆ, ਉਹਨਾਂ ਨੇ ਤੁਹਾਡਾ ਨਸਲਕੁਸ਼ੀ ਕਰਕੇ ਇੱਕ ਤੋਂ ਬਾਅਦ ਇੱਕ ਨਸਲ ਮਾਰਨ ਦਾ ਏਜੰਡਾ ਚੁੱਕਿਆ ਹੋਇਆ। ਕਿਉਂਕਿ ਜਿਹਦੇ ਕੋਲ ਝੰਡਾ ਹੈ ਉਹਦੇ ਕੋਲ ਹੀ ਡੰਡਾ ਹੈ ਤੇ ਉਹ ਕਨਸਟੀਟਿਊਸ਼ਨ ਦੇ ਥੱਲੇ ਹੁੰਦਾ ਹੈ, ਉਹ ਹਕੂਮਤ ਉਹਨਾਂ ਦੀ ਹੈ। ਉਹ ਜਿਹੜਾ ਮਰਜ਼ੀ ਬਣਾ ਲੈਣ, ਉਡਾ ਦੇਣ, ਉੱਤੇ ਕਰ ਦੇਣ, ਥੱਲੇ ਕਰ ਦੇਣ, ਤੁਸੀਂ ਸਲੂਟ ਮਾਰੀ ਜਾਓ, ਅੱਡੀ ਨਾਲ ਅੱਡੀ ਖੜਕਾ ਕੇ ਸਲੂਟ ਮਾਰੋ ਤਿਰੰਗੇ ਨੂੰ ਤੇ ਕਹੀ ਜਾਓ ਜੀ ਉੱਤੇ ਕੇਸਰੀ ਸਾਡਾ, ਤੁਹਾਡਾ ਕੁਝ ਨਹੀਂ ਹੈ, ਤੁਸੀਂ ਗੁਲਾਮ ਹੋ ਔਰ ਥਰਡ ਰੇਟ ਤੁਸੀਂ ਸਿਟੀਜ਼ਨ ਹੋ ਔਰ ਜਿਨ੍ਹਾਂ ਦਾ ਰਾਜ ਉਹਨਾਂ ਦਾ ਹੀ ਹੈ, ਜਿਨ੍ਹਾਂ ਨੇ ਉਹ ਤੁਹਾਡੇ ਲੀਡਰਾਂ ਨੂੰ ਚਾਲਬਾਜ਼ੀਆਂ 'ਚ ਫਸਾ ਕੇ ਤੇ ਨਕੰਮੇ ਕਰਕੇ ਪਾਸੇ ਬਿਠਾ ਦਿੱਤਾ। ਜੀ ਡਾਕਟਰ ਸਾਹਿਬ ਇਸ ਦੇ ਨਾਲ ਨੇ ਬ੍ਰੇਕ ਵੀਅਰਸ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।